ਚਾਈਨਾ ਦੀ ਸਾਈਕਲ ਬਣੀ ਹੈ ਇਲੈਕਟ੍ਰਿਕ ਸਾਈਕਲ। ਪਹਿਲਾਂ ਤਾਂ ਪਾਕਿਸਤਾਨ 'ਚ ਆਈਂਦੀ ਬਣਾਉਂਦੇ ਹੀ ਨਹੀਂ, ਹਾਲਾਂਕਿ ਬਣਾਉਣ 'ਤੇ ਬੜਾ ਫਾਇਦਾ ਹੋ ਜੇ। ਅੱਛਾ, ਦੂਜੀ ਗੱਲ ਹੈ ਲੈਂਗੁਏਜ ਲਿਸਟ ਵੇਖੋ। ਇੰਗਲਿਸ਼, ਡੱਚ, ਫਰੈਂਚ, ਸਪੈਨਿਸ਼, ਇਟਾਲੀਅਨ, ਨੈਦਰਲੈਂਡ ਅਤੇ PL ਦਾ ਮੈਨੂੰ ਨਹੀਂ ਪਤਾ। ਯਾਨੀ ਚਾਈਨਾ ਦੀ ਕੰਪਨੀ ਹੈ, ਲੇਕਿਨ ਉਹਨੇ 6-7 ਜ਼ਬਾਨਾਂ ਦੇ ਵਿੱਚ ਇਹ ਮੈਨੂਅਲ ਬਣਾ ਕੇ ਦਿੱਤਾ ਹੈ ਕਿ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਉਹਨਾਂ ਨੇ ਇਹ ਸਾਈਕਲ ਵੇਚਣੀ ਹੈ, ਉਹਨਾਂ ਮੁਲਕਾਂ ਨੇ ਪਾਬੰਦ ਕੀਤਾ ਹੈ ਕਿ ਸਾਡੀ ਕੌਮ ਨੂੰ ਤੂੰ ਸਾਡੀ ਜ਼ਬਾਨ ਦੇ ਵਿੱਚ ਸਿਖਾ। ਹੁਣ ਤੁਸੀਂ ਪਾਕਿਸਤਾਨ ਦੇ ਵਿੱਚ ਚਾਈਨਾ ਦੀ ਪ੍ਰੋਡਕਟਸ ਵੇਖ ਲਵਿਓ, ਉੱਤੇ ਚਾਈਨੀਜ਼ ਲਿਖੀ ਹੁੰਦੀ ਹੈ ਯਾਰ। ਇੰਗਲਿਸ਼ ਨੂੰ ਛੱਡੋ ਤੁਸੀਂ, ਕੋਰੀਆ ਦੀ ਪ੍ਰੋਡਕਟ ਹੁੰਦੀ ਉਹਦੇ ਉੱਤੇ ਕੋਰੀਅਨ, ਕਿਸੇ 'ਤੇ ਜਾਪਾਨੀ, ਕਿਸੇ 'ਤੇ ਕੀ। ਯਾਨੀ ਪਾਕਿਸਤਾਨ ਦੇ ਹਕੂਮਤ ਦੇ ਵਿੱਚ ਜਿਹੜੇ ਬੈਠੇ ਨਾ ਅੰਗਰੇਜ਼ ਦੇ ਗੁਲਾਮ, ਉਹਨਾਂ ਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ। ਅੱਛਾ, ਜਿਹੜੀਆਂ ਪਾਕਿਸਤਾਨ 'ਚ ਚੀਜ਼ਾਂ ਬਣਦੀਆਂ ਨਾ, ਗੱਡੀਆਂ ਗੁੱਡੀਆਂ, ਉਰਲੀਆਂ ਪਰਲੀਆਂ ਸ਼ੈਵਾਂ ਜਿਹੜੀਆਂ ਥਰਡ ਕਲਾਸ ਕਿਸਮ ਦੀਆਂ ਬਣਦੀਆਂ ਨੇ, ਉਹਨਾਂ ਦੇ ਉੱਤੇ ਵੀ ਜਿਹੜਾ ਨਾ ਇੰਗਲਿਸ਼ ਲਿਖੀ ਹੁੰਦੀ ਹੈ। ਇਹ ਮਤਲਬ ਬਾਹਰ ਦੀਆਂ ਕੰਪਨੀਆਂ ਨੂੰ ਇਹਨਾਂ ਨੇ ਕੀ ਪਾਬੰਦ ਕਰਨਾ, ਇਹਨਾਂ ਨੇ ਪਾਕਿਸਤਾਨ ਦੀਆਂ ਕੰਪਨੀਆਂ ਨੂੰ ਵੀ ਨਹੀਂ ਪਾਬੰਦ ਕਰਦੇ ਕਿ ਆਪਣੀ ਜ਼ੁਬਾਨ ਦੇ ਵਿੱਚ ਇਹਨਾਂ ਗੁਲਾਮਾਂ, ਇਹਨਾਂ ਗੂੰਗਿਆਂ ਨੂੰ, ਇਹਨਾਂ ਜਾਨਵਰਾਂ ਨੂੰ ਤੁਸੀਂ ਆਪਣੀ ਜ਼ੁਬਾਨ 'ਚ ਸਮਝਾ ਦਿਓ ਕਿ ਕਿਵੇਂ ਇਸਤੇਮਾਲ ਕਰਨੀ ਹੈ। ਅਤੇ ਤੁਸੀਂ ਫਿਰ ਆਉਂਦੇ ਹੋ ਆਲਮੀ ਸਤ੍ਹਾ 'ਤੇ ਜ਼ਰੂਰਤ ਹੈ ਅੰਗਰੇਜ਼ੀ ਦੀ। ਉਹ ਤੁਸੀਂ ਘਰ ਦੀ ਸਤ੍ਹਾ 'ਤੇ ਤੁਸੀਂ ਆਪਣੀ ਜ਼ੁਬਾਨ ਨਹੀਂ ਕਰਵਾ ਰਹੇ, ਅਤੇ ਆਲਮੀ ਸਤ੍ਹਾ 'ਤੇ ਤਾਂ ਝੂਠ ਹੈ ਨਾ ਤੁਹਾਡਾ ਉਹ ਵੀ। ਲੇਕਿਨ ਕਮ ਅਜ਼ ਕਮ ਇਹਦੇ 'ਤੇ ਰੋਵੋ, ਇਹਦੇ 'ਤੇ ਪਿੱਟੋ, ਇਹਦੇ 'ਤੇ ਮੇਰੇ ਨਾਲ ਰਲੋ ਕਿ ਯਾਰ ਇਹ ਗਲਤ ਹੋ ਰਿਹਾ ਸਾਡੇ ਨਾਲ।